ਦੋਸਤੋ, ਹਰ ਵਾਰ ਦੀ ਤਰ੍ਹਾਂ ਇੱਕ ਦਾਨਿਸ਼ਵਰ ਨਾਲ ਤੁਹਾਡੀ ਮੁਲਾਕਾਤ ਫਿਰ ਕਰਵਾ ਰਹੇ ਹਾਂ ਤੇ ਇਸ ਵਾਰ ਸਾਡੇ ਮਹਿਮਾਨ ਨੇ ਗੁਰਬਖਸ਼ ਸਿੰਘ ਪੰਡਾਲ। ਕਿਸੇ ਜ਼ਮਾਨੇ ਵਿੱਚ ਇਹ ਅਧਿਆਪਨ ਕਰਦੇ ਸੀ ਤੇ ਅਧਿਆਪਨ ਛੱਡ ਕੇ ਹੁਣ ਪੱਕੇ ਤੌਰ ਤੇ ਕੈਨੇਡਾ ਆ ਵਸੇ ਨੇ। ਤੇ ਪਰ ਆਦਮੀ ਕਿਤੇ ਵੀ ਚਲਾ ਜਾਵੇ ਧਰਤੀਆਂ ਬਦਲ ਸਕਦਾ ਹੈਗਾ, ਉਹ ਆਪਣੇ ਡਰੈਸ ਬਦਲ ਸਕਦਾ, ਲਿਬਾਸ ਬਦਲ ਸਕਦਾ, ਮਨ ਨਹੀਂ ਬਦਲ ਸਕਦਾ, ਦਿਲ ਨਹੀਂ ਬਦਲ ਸਕਦਾ, ਸ਼ੌਕ ਨਹੀਂ ਬਦਲ ਸਕਦਾ। ਉਹ ਕੁਝ ਚੀਜ਼ਾਂ ਜਿਹੜੀਆਂ ਉਹ ਸਦਾ ਲਈ ਉਹਦੇ ਨਾਲ ਹੁੰਦੀਆਂ ਨੇ। ਪੰਡਾਲ ਸਾਹਿਬ ਸ਼ਾਇਰ ਨੇ। ਇਹਨਾਂ ਦੀ ਸ਼ਾਇਰੀ ਨਾਲ ਵੀ ਤੁਹਾਨੂੰ ਤੁਹਾਡਾ ਸਾਹਮਣਾ ਕਰਾਵਾਂਗੇ ਅਸੀਂ। ਪਰ ਉਸ ਤੋਂ ਪਹਿਲਾਂ ਪੰਡਾਲ ਸਾਹਿਬ ਹੈ ਕੀ ਨੇ, ਕਰਦੇ ਕੀ ਨੇ, ਹੁਣ ਕੀ ਕਰਦੇ ਨੇ ਤੇ ਕੀ ਕਰਦੇ ਰਹੇ ਨੇ, ਇਹਨਾਂ ਦਾ ਲਾਈਫ ਸਕੈਚ ਕੀ ਹੈ, ਇਹ ਜਾਣਨਾ ਬਹੁਤ ਜ਼ਰੂਰੀ ਹੈ। ਇਸ ਤੋਂ ਪਹਿਲਾਂ ਕਿ ਆਪਾਂ ਕੋਈ ਅੰਦਾਜ਼ੇ ਲਾਈਏ, ਜਦੋਂ ਸਾਡੇ ਕੋਲ ਆਏ ਬੈਠੇ ਨੇ ਤੇ ਇਹਨਾਂ ਦੇ ਮੂੰਹੋਂ ਹੀ ਸੁਣਦੇ ਹਾਂ। ਪੰਡਾਲ ਸਾਹਿਬ, ਕਿੰਨਾ ਚਿਰ ਹੋ ਗਿਆ ਇੱਥੇ ਆਇਆ ਨੂੰ ਕੈਨੇਡਾ ਵਿੱਚ? ਬਖਸ਼ਿੰਦਰ ਜੀ, ਮੈਂ ਕੈਨੇਡਾ ਵਿੱਚ 2003 ਵਿੱਚ ਆ ਗਿਆ ਸੀ, ਪਰ ਮੈਂ ਪੱਕੇ ਤੌਰ 'ਤੇ ਜੇ ਸਹੀ ਮਾਇਨੇ 'ਚ ਆਉਣਾ ਤਾਂ ਮੈਂ ਪਿਛਲੇ ਸਤੰਬਰ ਵਿੱਚ ਨੌਕਰੀ ਛੱਡ ਕੇ ਉੱਥੋਂ ਰਿਟਾਇਰਮੈਂਟ ਲੈ ਕੇ ਹੁਣ ਮੈਂ ਪੱਕੇ ਤੌਰ 'ਤੇ ਕੈਨੇਡਾ ਵਿੱਚ ਆਇਆ। 2010 ਵਿੱਚ? 2010 ਵਿੱਚ ਆਇਆ। ਠੀਕ ਹੈ ਜੀ। ਕੈਨੇਡਾ ਆਉਣ ਤੋਂ ਪਹਿਲਾਂ ਉੱਥੇ ਕੀ ਸਰਗਰਮੀਆਂ ਸੀ, ਕੀ ਲਾਈਫ ਸੀ, ਕਿਸ ਤਰ੍ਹਾਂ ਦਾ ਦੌਰ ਦੌਰਾ ਸੀਗਾ? ਜਿੱਦਾਂ ਤੁਸੀਂ ਦੱਸਿਆ ਵੀ ਉੱਥੋਂ ਪੰਜਾਬੀ ਯੂਨੀਵਰਸਿਟੀ ਪੜ੍ਹਾਉਂਦੇ ਸੀ, ਕਿਸ ਸਬਜੈਕਟ ਨੂੰ ਪੜ੍ਹਾਉਂਦੇ ਹੁੰਦੇ ਸੀ ਤੁਸੀਂ? ਕੀ ਸਬਜੈਕਟ ਹੁੰਦਾ ਸੀ ਤੁਹਾਡਾ ਪੜ੍ਹਾਈ ਜਾਣ ਲਈ? ਬਖਸ਼ਿੰਦਰ ਜੀ, ਮੇਰਾ ਸਬਜੈਕਟ ਫਿਜ਼ਿਕਸ ਹੈ। ਮੈਂ ਨਿਊਕਲੀਅਰ ਸਾਇੰਸ ਵਿੱਚ PhD ਕੀਤੀ ਹੈ ਔਰ ਉਸ ਤੋਂ ਬਾਅਦ ਮੈਂ ਘੱਟੋ ਘੱਟ ਮੈਂ 33 ਸਾਲ ਪੰਜਾਬ ਦੇ ਵੱਖਰੇ ਵੱਖਰੇ ਸਰਕਾਰੀ ਕਾਲਜਾਂ ਵਿੱਚ ਪੜ੍ਹਾਇਆ ਜੀ। ਔਰ ਫਿਜ਼ਿਕਸ ਪੜ੍ਹਾਉਣ ਦੇ ਨਾਲ ਨਾਲ ਮੇਰਾ ਸ਼ੌਕ ਜਿਹੜਾ ਸੀ ਉਹ ਲਿਟਰੇਚਰ ਨਾਲ ਔਰ ਐਨਵਾਇਰਨਮੈਂਟ ਨਾਲ, ਪਰਸਨੈਲਿਟੀ ਡਿਵੈਲਪਮੈਂਟ ਨਾਲ, ਇਹ ਸਾਰਾ ਮੇਰਾ ਜੁੜਿਆ ਰਿਹਾ। ਔਰ ਮੈਂ ਪੰਜਾਬ ਦੀ ਸਭ ਤੋਂ ਵਧੀਆ ਜਿਹੜੀ ਸਾਹਿਤਕ ਸੰਸਥਾ ਹੈ ਸਿਰਜਣਾ ਕੇਂਦਰ ਕਪੂਰਥਲਾ, ਮੈਂ ਉਹਦਾ 4 ਸਾਲ ਪ੍ਰਧਾਨ ਰਿਹਾ ਜੀ। ਔਰ ਉਹਦੇ ਵਿੱਚ ਅਸੀਂ ਉਸ ਸੰਸਥਾ ਨੂੰ ਪੰਜਾਬ ਦੀ ਸਭ ਤੋਂ ਬਿਹਤਰੀਨ ਸੰਸਥਾ ਬਣਾਉਣ ਵਿੱਚ ਪੂਰਾ ਅਸੀਂ ਆਪਣਾ ਯੋਗਦਾਨ ਪਾਇਆ। ਔਰ ਇਸ ਵੇਲੇ ਉਹਦਾ ਆਪਣਾ ਦਫ਼ਤਰ ਹੈ, ਆਪਣੀ ਪੂਰੀ ਸੈਟਅਪ ਹੈ ਔਰ ਉਹ ਬਹੁਤ ਵਧੀਆ ਵਧੀਆ ਫੰਕਸ਼ਨ ਜਿਹੜੇ ਇਹ ਔਰਗੇਨਾਈਜ਼ ਕਰਦੀ ਹੈ। ਉਸ ਤੋਂ ਬਾਅਦ ਮੈਂ ਵਾਤਾਵਰਨ ਦੇ ਨਾਲ ਵੀ ਜੁੜਿਆ ਰਿਹਾ। ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲੀਏ ਜੀ, ਉਹਨਾਂ ਦੇ ਨਾਲ, ਔਰ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਉਹਨਾਂ ਦੇ ਨਾਲ ਵੀ ਮੇਰਾ ਬੜਾ ਉਹਨਾਂ ਦੀ ਮੈਂ ਰਹਿਨਮਾਈ ਦੇ ਹੇਠਾਂ ਵੀ ਕੰਮ ਕੀਤਾ ਹੈ। ਔਰ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਖਡੂਰ ਸਾਹਿਬ ਦੇ ਵਿੱਚ ਗੁਰੂ ਅੰਗਦ ਦੇਵ ਇੰਸਟੀਚਿਊਟ ਫਾਰ ਕੰਪੀਟੀਸ਼ਨ ਜਿਹੜੀ ਹੈ ਉਹ ਅਸੀਂ ਹੀ ਸ਼ੁਰੂ ਕੀਤੀ ਸੀ ਔਰ ਉਹ ਬੱਚਿਆਂ ਨੂੰ PMT ਔਰ CET ਦੀ ਤਿਆਰੀ ਕਰਾਉਣ ਵਾਸਤੇ ਉਹ ਸੰਸਥਾ ਸ਼ੁਰੂ ਕੀਤੀ ਗਈ ਹੈ। PMT ਦਾ ਮਤਲਬ ਕੀ ਹੁੰਦਾ ਜੀ? ਮੈਡੀਕਲ ਕਾਲਜ, ਹਾਂ, ਪ੍ਰੀ ਮੈਡੀਕਲ, ਜਿਹੜਾ ਮੈਡੀਕਲ ਇੰਡੀਆ ਦੇ ਮੈਡੀਕਲ ਕਾਲਜਾਂ ਵਿੱਚ ਜਾਣ ਵਾਸਤੇ ਬੱਚੇ ਜਾਂ ਇੰਜੀਨੀਅਰਿੰਗ ਕਾਲਜ ਜਾਣ ਵਾਸਤੇ ਬੱਚਿਆਂ ਦੀ ਪ੍ਰੋਪਰ ਉੱਥੇ ਕੋਚਿੰਗ ਕਰਵਾਈ ਜਾਂਦੀ ਆ ਤਾਂ ਕਿ ਬੱਚਿਆਂ ਨੂੰ ਵਧੀਆ ਮੈਡੀਕਲ ਕਾਲਜ ਔਰ ਇੰਜੀਨੀਅਰਿੰਗ ਕਾਲਜ ਵਿੱਚ ਦਾਖਲਾ ਮਿਲ ਕੇ ਔਰ ਉਸ ਪੰਜਾਬ ਦਾ ਜਿਹੜਾ ਪਛੜਿਆ ਹੋਇਆ ਇਲਾਕਾ ਖਡੂਰ ਸਾਹਿਬ ਆ ਉਹਦੇ ਬੱਚੇ ਜਿਹੜੇ ਵਧੀਆ ਐਜੂਕੇਸ਼ਨ ਪ੍ਰਾਪਤ ਕਰਕੇ ਆਪਣੇ ਹਲਕੇ ਦਾ, ਆਪਣੇ ਇਲਾਕੇ ਦਾ ਜਿਹੜਾ ਨਾਮ ਰੌਸ਼ਨ ਕਰਨ। ਔਰ ਬਾਬਾ ਸੇਵਾ ਸਿੰਘ ਜੀ ਇਸ ਪੱਖੋਂ ਬਹੁਤ ਨੇਕ ਕਾਰਜ ਜਿਹੜਾ ਕਰ ਰਹੇ ਨੇ। ਉਹ ਇਨਵਾਇਰਨਮੈਂਟ ਦਾ ਵੀ ਬਹੁਤ ਵੱਡਾ ਕੰਮ ਕਰ ਰਹੇ ਨੇ, ਪਲਾਂਟੇਸ਼ਨ ਕਰ ਰਹੇ ਨੇ, ਪਰ ਉਹ ਵਿਦਿਆ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਪੰਡਾਲ ਸਾਹਿਬ, ਬਹੁਤ ਹੀ ਤੁਹਾਡੇ ਜਿਹੜਾ ਕੈਰੀਅਰ ਹੈ, ਤੁਹਾਡੀ ਲਾਈਫ ਸਕੈਚ ਵਿੱਚ ਬੜੀ ਬੰਸਬੰਤਾ ਆ। ਇੱਕ ਸਾਇੰਸਦਾਨ ਹੋ ਕੇ ਕਵਿਤਾ ਲਿਖਣੀ, ਸਾਇੰਸ ਦੇ ਸਟੂਡੈਂਟ ਹੋ ਕੇ ਕਵਿਤਾ ਲਿਖਣ ਵਾਲਾ ਰੁਚਿਤ ਹੋਣਾ, ਇਹ ਦੋਨੋਂ ਆਪਸ ਵਿਰੋਧੀ ਗੱਲਾਂ ਨੇ। ਸਾਇੰਸਦਾਨ ਕਦੇ ਕਲਪਨਾ ਵਿੱਚ ਨਹੀਂ ਗੁਜ਼ਰਦੇ, ਉਹ ਹਕੀਕਤ ਦੇ ਨਾਲ ਉਹਨਾਂ ਦਾ ਜ਼ਿਆਦਾ ਸਾਹਮਣਾ ਹੁੰਦਾ। ਕੀ ਕਾਰਨ ਹੈ? ਤੁਸੀਂ ਕਵਿਤਾ ਵੱਲ ਕਿੱਦਾਂ ਆਏ? ਇਹ ਹਾਦਸਾ ਸੀ ਕੋਈ ਕਿ ਇਹ ਖੁਸ਼ਨੁਮਾ ਕੋਈ ਚੀਜ਼ ਸੀ? ਦਰਅਸਲ ਮੈਂ ਬੜਾ ਸੰਵੇਦਨਸ਼ੀਲ ਜਿਹਾ, ਥੋੜ੍ਹਾ ਜ਼ਿਆਦਾ ਸੰਵੇਦਨਸ਼ੀਲ ਹਾਂ ਔਰ ਮੈਂ BSc ਜਾਂ ਸਾਇੰਸ ਪੜ੍ਹਦਿਆਂ ਹੋਇਆਂ ਵੀ ਮੈਂ ਲਿਟਰੇਚਰ ਦੇ ਨਾਲ ਬੜਾ ਜੁੜਿਆ ਹੁੰਦਾ ਸੀ। ਠੀਕ ਹੈ। ਔਰ ਮੈਨੂੰ ਨਿੱਕੀਆਂ ਨਿੱਕੀਆਂ ਗੱਲਾਂ ਬਹੁਤ ਪੀੜਤ ਕਰਦੀਆਂ ਹੁੰਦੀਆਂ ਸੀ। ਔਰ ਮੈਨੂੰ ਯਾਦ ਹੈ ਕਿ ਜਦੋਂ ਮੈਂ MSc ਸੈਕੰਡ ਈਅਰ ਦੇ ਵਿੱਚ ਪੜ੍ਹਦਾ ਸੀ ਉਦੋਂ ਐਮਰਜੈਂਸੀ ਲੱਗੀ ਹੋਈ ਸੀ ਇੰਡੀਆ ਵਿੱਚ। ਔਰ ਉਹ ਐਮਰਜੈਂਸੀ ਦੇ ਦਿਨਾਂ ਦੇ ਵਿੱਚ ਇੱਕ ਮੈਂ ਛੋਟੀ ਜਿਹੀ ਕਵਿਤਾ ਲਿਖੀ। ਉਹ ਮੇਰੀ ਪਹਿਲੀ ਜਿਹੜੀ ਪੰਜਾਬੀ ਦੀ ਕਿਤਾਬ ਹੈ, ਕਵਿਤਾ ਦੀ ਕਿਤਾਬ ਛਪੀ ਸੀ, ਉਹਦੇ ਵਿੱਚ ਵੀ ਕਵਿਤਾ ਸੀਗੀ ਜੀ। ਉਹ ਮੈਂ ਤੁਹਾਨੂੰ 2 ਲਾਈਨਾਂ ਸੁਣਾਉਣਾ ਕਿ
ਮੈਂ ਕਿਸ ਤਰ੍ਹਾਂ ਮੇਰਾ ਮਨ ਜਿਹੜਾ ਹੈ ਕਵਿਤਾ ਵੱਲ ਹੌਲੀ ਹੌਲੀ ਆਉਣਾ ਸ਼ੁਰੂ ਹੋਇਆ। ਇਹ ਪਹਿਲੀ ਕਵਿਤਾ ਹੈ? ਪਹਿਲੀ ਕਵਿਤਾ ਜੀ। ਹਾਂ ਚਲੋ ਇਹ ਵੀ ਸੁਣਾ। ਹਵਾ ਬੰਦ ਹੈ, ਹਵਾ ਬੰਦ ਹੈ, ਦਰਖਤਾਂ ਦੇ ਪੱਤੇ ਨਹੀਂ ਹਿਲਦੇ। ਹਵਾ ਬੰਦ ਹੈ, ਦਰਖਤਾਂ ਦੇ ਪੱਤੇ ਨਹੀਂ ਹਿਲਦੇ, ਪਹਿਆਂ ਚੋਂ ਕੱਟਾ ਨਹੀਂ ਉੱਡਦਾ। ਇਹਦਾ ਇਹ ਮਤਲਬ ਨਹੀਂ ਕਿ ਹਵਾ ਮਰ ਚੁੱਕੀ ਹੈ। ਵਾਹ 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 ਵਾਹ, ਬਹੁਤ ਅੱਛਾ। ਇਸ ਦਾ ਇਹ ਮਤਲਬ ਨਹੀਂ ਕਿ ਹਵਾ ਮਰ ਚੁੱਕੀ ਹੈ, ਇਹ ਤਾਂ ਸਮੋਂ ਸੂਚਕ ਹੈ ਕਿਸੇ ਆਉਣ ਵਾਲੇ ਭਾਰੀ ਤੂਫਾਨ ਦੀ। ਇਹ ਤਾਂ ਸਮੋਂ ਸੂਚਕ ਹੈ ਕਿਸੇ ਆਉਣ ਵਾਲੇ ਭਾਰੀ ਤੂਫਾਨ। ਇਹ ਮੇਰੀ ਚੁੱਪ ਨਾ ਸਮਝੋ, ਕੁਝ ਹੋਣ ਵਾਲਾ ਹੈ। ਹਾਂਜੀ, ਕਿਸੇ ਤੂਫਾਨ ਤੋਂ ਪਹਿਲਾਂ ਇਹੋ ਆਸਾਰ ਹੁੰਦੇ ਨੇ। ਸੋ ਇਹ ਮੇਰੀ ਇੱਥੋਂ ਮੈਂ ਹੌਲੀ ਹੌਲੀ ਸ਼ੁਰੂ ਕੀਤਾ। ਉਸ ਤੋਂ ਬਾਅਦ ਮੈਂ ਕੁਝ ਸਮਾਂ ਚੁੱਪ ਰਿਹਾ। ਕੁਝ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਵਾਪਰਿਆ, ਨੌਕਰੀ ਪ੍ਰਾਪਤ ਕਰਨ ਵਿੱਚ ਇੱਕ ਸਟਰਗਲ ਵਿੱਚੋਂ ਗੁਜ਼ਰਨਾ ਪਿਆ। ਔਰ ਉਸ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਇਸ ਕਵਿਤਾ ਦੇ ਨਾਲ ਜੁੜ ਗਿਆ। ਔਰ ਪਹਿਲਾਂ ਤਾਂ ਮੈਂ ਕਵਿਤਾ ਲਿਖਦਾ ਹੁੰਦਾ ਸੀ, ਪਰ ਫਿਰ ਮੈਨੂੰ ਲੱਗਾ ਕਿ ਕਵਿਤਾ ਦੇ ਵਿੱਚ ਕਈ ਵਾਰ ਉਹ ਗੱਲ ਤੁਸੀਂ ਨਹੀਂ ਕਹਿ ਸਕਦੇ ਜਿਹੜੀ ਤੁਸੀਂ ਪ੍ਰੋਜ਼ ਵਿੱਚ ਕਹਿ ਸਕਦੇ ਹੋ। ਸੋ ਫਿਰ ਮੈਂ ਪ੍ਰੋਜ਼ ਲਿਖਣਾ ਸ਼ੁਰੂ ਕੀਤਾ। ਸੋ ਇਸ ਤਰ੍ਹਾਂ ਹੌਲੀ ਹੌਲੀ ਮੈਂ ਇਸ ਕਵਿਤਾ ਵੱਲ, ਦਰਅਸਲ ਜਦੋਂ ਮੈਂ ਕਵਿਤਾ ਲਿਖਦਾ ਤਾਂ ਮੇਰਾ ਜਿਹੜਾ ਸਾਇੰਸ, ਜਿਹੜਾ ਵਿਗਿਆਨੀ ਮਨ ਹੈ, ਉਹ ਕਵਿਤਾ ਨੂੰ ਪ੍ਰਮੋਟ ਕਰਦਾ ਹੈ। ਅਤੇ ਜਦੋਂ ਮੈਂ ਵਿਗਿਆਨੀ ਹੁੰਦਾ ਤਾਂ ਮੇਰਾ ਸਾਹਿਤਕ ਸੋਚ ਜਿਹੜੀ ਹੈ ਉਹਨੂੰ ਪ੍ਰਮੋਟ ਕਰਦੀ ਹੈ। ਕਿਤੇ ਨਾ ਕਿਤੇ ਮੇਰੀ ਲਿਖਤ ਵਿੱਚ ਵਿਗਿਆਨ ਜ਼ਰੂਰ ਆ ਜਾਂਦੀ ਹੈ। ਪਰ ਇੱਕ ਗੱਲ ਤਾਂ ਪੱਕੀ ਹੈ ਨਾ ਕਿ ਵਿਗਿਆਨਕ ਬਣਨ ਤੋਂ ਪਹਿਲਾਂ ਸਾਹਿਤਕਾਰ ਸੀਗੇ। ਸਰਟਨਲੀ ਮੈਂ ਇਸ ਗੱਲ ਪਹਿਲਾਂ ਆਇਆ, ਵਿਗਿਆਨ ਬਾਅਦ ਵਿੱਚ ਆਇਆ। ਬੇਸ਼ੱਕ ਦੋਨੋਂ ਇੱਕ ਦੂਜੇ ਲਈ ਕੰਪਲੀਮੈਂਟ ਕਰਦੇ ਆ, ਦੋਨੋਂ ਇੱਕ ਦੂਜੇ ਲਈ ਸਪਲੀਮੈਂਟ ਕਰਦੇ ਆ, ਇਹ ਗੱਲ ਅਲੱਗ ਆ। ਅੱਛਾ, ਅਸੀਂ ਤੁਹਾਡੀਆਂ ਕਵਿਤਾਵਾਂ ਹੋਰ ਵੀ ਸੁਣਨੀ ਚਾਹਾਂਗੇ। ਹੁਣ ਤਾਂ ਜ਼ਿਆਦਾ ਹੀ ਲਾਲਚ ਵੱਧ ਗਿਆ। ਇਹ ਕਵਿਤਾ ਤੁਹਾਡੀਆਂ 17 ਸੁਣਨ ਤੋਂ ਬਾਅਦ ਸ਼ਾਇਰੀ ਤੁਹਾਡੀ ਅਪੀਲ ਕਰਦੀ ਹੈ। ਮੈਨੂੰ ਪਤਾ ਲੱਗਿਆ ਇੱਥੇ ਨੂੰ ਤੁਹਾਡਾ ਇੰਟਰਵਿਊ ਕਰਨ ਆਉਣ ਤੋਂ ਪਹਿਲਾਂ ਕਿ ਤੁਸੀਂ ਤਾਂ ਪੱਤਰਕਾਰੀ ਵੀ ਕਰਦੇ ਹੋ। ਇਹ ਪੱਤਰਕਾਰੀ ਵਾਲਾ ਜਿਹੜਾ ਪੱਖ ਹੈ, ਇਹ ਕਦੋਂ ਤੋਂ ਜੁੜਿਆ ਨਾਲ? ਪੱਤਰਕਾਰੀ ਕਦੋਂ ਐਡ ਹੋਈ ਤੁਹਾਡੀ ਲਾਈਫ 'ਚ? ਬਖਸ਼ਿੰਦਰ ਜੀ, ਦਰਅਸਲ ਇੱਕ ਸਬੱਬ ਬਣ ਗਿਆ ਕਿ ਮੈਂ ਕੈਨੇਡਾ ਵਿੱਚ ਜਦੋਂ 2006 ਵਿੱਚ ਮੈਨੂੰ ਆਉਣਾ ਪਿਆ 2 ਸਾਲ ਸਟੇ ਕਰਨ ਵਾਸਤੇ, ਤਾਂ ਮੇਰਾ ਇੱਥੇ ਪੰਜਾਬ ਪ੍ਰਵਾਸੀ ਅਖਬਾਰ ਨਿਕਲਦਾ ਜੀ, ਵੀਕਲੀ ਅਖਬਾਰ, ਉਹਨਾਂ ਨਾਲ ਰਾਬਤਾ ਹੋਇਆ। ਤਾਂ ਉਹਨਾਂ ਨੂੰ ਲੱਗਾ ਕਿ ਮੈਂ ਆਈ ਕੈਨ ਡੂ, ਔਰ 2 ਸਾਲ ਮੈਂ ਉਹ ਪ੍ਰਵਾਸੀ ਅਖਬਾਰ ਦੇ ਵਿੱਚ ਕੰਮ ਕਰਦਾ ਰਿਹਾ ਐਜ਼ ਐਨ ਐਡੀਟਰ। ਠੀਕ ਹੈ। ਅੱਛਾ, ਉਸ ਦੌਰਾਨ ਮੈਨੂੰ ਬੜਾ ਕੁਛ ਮਤਲਬ ਕਿ ਸਮਝਣ ਨੂੰ, ਬੜਾ ਕੁਛ ਦੇਖਣ ਨੂੰ, ਬੜਾ ਕੁਛ ਸਿੱਖਣ ਨੂੰ ਮੈਨੂੰ ਮਿਲਿਆ, ਔਰ ਉਹਦੇ ਵਿੱਚੋਂ ਮੈਨੂੰ ਬੜਾ ਕੁਛ ਮਿਲਿਆ। ਔਰ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਉਦੋਂ ਇੱਕ ਕਵਰ ਸਟੋਰੀ ਕੀਤੀ ਸੀਗੀ, ਮਤਲਬ ਕਿ ਹਿੰਸਾ, ਕੈਨੇਡਾ ਵਿੱਚ ਹਿੰਸਾ, ਔਰ ਇਹਦੇ ਵਿੱਚ ਉਸ ਅਖਬਾਰ ਨੂੰ ਪੀਲ ਪੁਲਿਸ ਵੱਲੋਂ ਬੈਸਟ ਐਥਨਿਕ ਨਿਊਜ਼ ਮੀਡੀਆ ਅਵਾਰਡ ਦਿੱਤਾ ਗਿਆ ਸੀ। ਕਿਆ ਬਾਤ। ਔਰ ਉਸ ਤੋਂ ਬਾਅਦ ਹੁਣ ਮੈਂ ਜਦੋਂ 2010 ਵਿੱਚ ਆਇਆ, ਅਤੇ ਮੈਂ ਹਜੇ ਆਏ ਨੂੰ ਮੈਨੂੰ ਇੱਕ ਦਿਨ ਹੀ ਹੋਇਆ ਸੀਗਾ, ਅਤੇ ਸਾਡੇ ਪੰਜਾਬੀ ਪੋਸਟ ਦੇ ਸਰਦਾਰ ਜਗਦੀਸ਼ ਸਿੰਘ ਗਰੇਵਾਲ ਕਿਸੇ ਫੰਕਸ਼ਨ ਵਿੱਚ ਮੈਨੂੰ ਮਿਲੇ। ਉਹ ਮੈਨੂੰ ਕਹਿਣ ਲੱਗੇ, ਭੰਡਾਰ ਸਾਹਿਬ ਤੁਸੀਂ ਕਿੱਥੇ ਚਲੇ ਗਏ ਸੀ? ਮੈਂ ਤੁਹਾਨੂੰ ਲੱਭਦਾ ਫਿਰਦਾ ਸੀ। ਯੂ ਜੁਆਇਨ ਆਵਰ ਪੇਪਰ। ਇਹ ਪੰਜਾਬੀ ਪੋਸਟ ਡੇਲੀ ਨਿਊਜ਼ ਪੇਪਰ ਹੈ। ਉਹ ਕਹਿੰਦੇ ਤੁਸੀਂ ਮੇਰੇ ਪੇਪਰ ਵਿੱਚ ਆਓ, ਮੈਂ ਚਾਹੁੰਦਾ ਕਿ ਤੁਸੀਂ ਇਹਦੇ ਵਿੱਚ ਬਤੌਰ ਐਡੀਟਰ ਕੰਮ ਕਰੋ ਤੁਸੀਂ। ਸੋ ਉਹ ਮੈਂ ਜੁਆਇਨ ਕਰ ਲਿਆ, ਔਰ ਮੈਨੂੰ ਬੜਾ ਚੰਗਾ ਲੱਗਦਾ ਹੈਗਾ ਜਦੋਂ ਅਸੀਂ ਪ੍ਰਵਾਸੀ ਤੋਂ ਪੰਜਾਬੀ ਪੋਸਟ ਵਿੱਚ, ਇਹ ਡੇਲੀ ਨਿਊਜ਼ ਪੇਪਰ ਆ, ਔਰ ਇਹ 10 ਸਾਲ ਇਹਨੂੰ ਹੋ ਗਿਆ ਜੀ। ਔਰ ਕੈਨੇਡਾ, ਮੇਰੇ ਖਿਆਲ ਸਾਰੇ ਇੰਡੀਆ ਤੋਂ ਬਾਹਰ ਇਹ ਪਹਿਲਾ ਡੇਲੀ ਨਿਊਜ਼ ਪੇਪਰ ਹੈ। ਮੈਂ ਨੈੱਟ ਤੇ ਪੜ੍ਹਿਆ ਜੀ ਇਹਨਾਂ ਨੂੰ, ਮੇਰੀ ਇਹਨਾਂ ਦੇ ਨਾਲ ਗਰੇਵਾਲ ਸਾਹਿਬ ਨਾਲ ਸ਼ਾਇਦ ਇੱਕ ਵਾਰੀ ਮੇਲ ਦੇ ਉੱਤੇ ਗੁਫ਼ਤਗੂ ਵੀ ਹੋਈ ਹੈ। ਇਹ ਵੱਖਰੀ ਗੱਲ ਹੈ ਕਿ ਅੱਗੇ ਨਹੀਂ ਵਧੀ ਉਹ। ਅੱਛਾ। ਅਤੇ ਮੈਂ ਇਸ ਪਰਚੇ ਦੇ ਨਾਂ ਤੋਂ ਵਾਕਫ ਹਾਂ, ਇਹਦੀ ਗੈਟਅਪ ਵੀ ਮੈਂ ਦੇਖੀ ਹੈ। ਔਰ ਮੈਨੂੰ ਇਹ ਦੱਸਦਿਆਂ ਖੁਸ਼ੀ ਵੀ ਹੋ ਰਹੀ ਹੈ ਜੀ ਵੀ ਇਸ ਵਾਰੀ ਅਸੀਂ ਇੱਕ ਕਵਰ ਸਟੋਰੀ ਕੀਤੀ ਸੀ ਕਿ ਡੋਮੈਸਟਿਕ ਵਾਇਲੈਂਸ ਇਨ ਕੈਨੇਡਾ, ਔਰ ਉਹਨੂੰ ਫਿਰ ਪੀਲ ਪੁਲਿਸ ਵੱਲੋਂ ਬੈਸਟ ਐਥਨਿਕ ਨਿਊਜ਼ ਮੀਡੀਆ ਅਵਾਰਡ ਦਿੱਤਾ ਗਿਆ ਪੰਜਾਬੀ ਪੋਸਟ ਨੂੰ, ਔਰ ਪੰਜਾਬੀ ਪੋਸਟ ਵਾਸਤੇ ਮਾਣ ਵਾਲੀ ਗੱਲ ਹੈ। ਸੋ ਮੈਂ ਇਸ ਤਰ੍ਹਾਂ ਦਾ ਮੇਰਾ ਮਨ ਹੁੰਦਾ ਕਿ ਜੇ ਅਸੀਂ ਕੁਛ ਇਸ਼ੂ ਲੈ ਕੇ ਜਿਹੜੇ ਆਮ ਮਨੁੱਖ ਨਾਲ ਸੰਬੰਧਿਤ ਨੇ, ਜਿਹੜੇ ਕੈਨੇਡਾ ਨਾਲ ਸੰਬੰਧਿਤ ਨੇ, ਜਿਹੜੇ ਸਾਡੇ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਨਾਲ ਸੰਬੰਧਿਤ ਨੇ, ਉਹਨਾਂ 'ਤੇ ਗੱਲ ਕੀਤੀ ਜਾਵੇ, ਨਿੱਠ ਕੇ ਕੀਤੀ ਜਾਵੇ, ਉਹਨਾਂ ਦਾ ਹਰ ਪੱਖ ਲਿਆ ਜਾਵੇ। ਔਰ ਇਹਦੇ ਵਿੱਚ ਅਸੀਂ ਜਿੱਦਾਂ ਪਿੱਛੇ ਕੈਂਸਰ ਦਾ ਕੀਤਾ ਸੀ, ਆਰਗਨ ਡੋਨੇਸ਼ਨ ਬਾਰੇ ਮੈਂ ਇੱਕ ਪੂਰਾ ਕਵਰ ਸਟੋਰੀ ਕੀਤੀ ਹੈ। ਹੁਣ ਅਸੀਂ ਡਰੱਗਸ ਬਾਰੇ ਕਰ ਰਹੇ ਹਾਂ, ਔਰ ਇਸ ਤਰ੍ਹਾਂ ਦੇ ਡਿਫਰੈਂਟ ਫੈਕਟ ਮਾਰ ਕੇ ਲੈ ਕੇ ਨਾ ਇਸ਼ੂ ਇਹਨਾਂ 'ਤੇ ਕਰ ਰਹੇ ਜੀ ਅਸੀਂ। ਬਹੁਤ ਚੰਗੀ ਗੱਲ ਹੈ ਜੀ ਕਿ ਇੱਕ
ਪਾਰਟਿਕੂਲਰਲੀ ਇੱਕ ਸਟੋਰੀ ਦੇ ਉੱਤੇ ਫੋਕਸ, ਇੱਕ ਸਬਜੈਕਟ ਤੇ ਫੋਕਸ ਕਰਕੇ ਉਹਨੂੰ ਡਿਟੇਲ 'ਚ ਲੋਕਾਂ ਦੇ ਸਾਹਮਣੇ ਲਿਆਉਣਾ ਅੱਛਾ ਕਰ ਰਹੇ ਹੋ। ਤੇ ਜਿਹੜਾ ਹੈਗਾ ਮੇਰਾ ਆਪਣਾ ਐਕਸਪੀਰੀਅੰਸ ਹੈ ਜੀ ਕਿ ਪੱਤਰਕਾਰੀ ਤੁਹਾਡੇ ਅੰਦਰਲਾ ਸ਼ਾਇਰ ਮਾਰ ਦਿੰਦੀ ਹੈ। ਤੇ ਜਿਉਂਦੇ ਤੁਸੀਂ ਹੁਣ 2 ਅਖਬਾਰਾਂ 'ਚ ਤੁਸੀਂ ਕਹਿੰਦੇ ਜੁੜੇ ਰਹੇ ਇੱਥੇ ਵੀ ਪ੍ਰਵਾਸੀ ਨਾਲ ਵੀ ਤੇ ਪੰਜਾਬੀ ਪੋਸਟ ਨਾਲ ਵੀ, ਕਿ ਉਹਦੇ ਨਾਲ ਤੁਹਾਡਾ ਦੂਜੇ ਕ੍ਰੀਏਟਿਵ ਰਾਈਟਿੰਗ ਦੇ ਉੱਤੇ ਕੋਈ ਅਸਰ ਪਿਆ, ਚੰਗਾ ਜਾਂ ਮਾੜਾ? ਦਰਅਸਲ ਮੈਨੂੰ ਲੱਗਦਾ ਕਿ ਇਹਦੇ ਨਾਲ ਤੁਹਾਨੂੰ, ਕਿਉਂਕਿ ਤੁਸੀਂ ਬੜੇ ਲੋਕਾਂ ਨਾਲ ਮਿਲਦੇ ਹੋ, ਬੜੀਆਂ ਤੁਹਾਨੂੰ ਗੱਲਾਂ ਦਾ ਪਤਾ ਲੱਗਦਾ ਹੈ, ਤੁਹਾਡੇ ਅਚੇਤ ਐਂਡ ਸੁਚੇਤ ਰੂਪ ਵਿੱਚ ਤੁਹਾਡੇ ਮਨ ਦੇ ਵਿੱਚ ਉਹ ਗੱਲਾਂ ਆ ਜਾਂਦੀਆਂ ਨੇ ਜਿਹੜੀ ਤੁਹਾਡੀ ਕ੍ਰੀਏਟਿਵਿਟੀ ਨੂੰ ਹੋਰ ਪ੍ਰਮੋਟ ਕਰਦੀਆਂ ਨੇ, ਹੋਰ ਨਿਖਾਰ ਲਿਆਉਂਦੀਆਂ ਨੇ। ਔਰ ਮੈਂ ਇੱਕ ਨਿਰੰਤਰ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਨਿਰੰਤਰ ਆਪਣੀ ਲੇਖਣੀ ਨਾਲ, ਆਪਣੀ ਕਵਿਤਾ ਨਾਲ ਜੁੜਿਆ ਰਹਾਂ। ਔਰ ਮੈਂ ਜਿਸ ਤਰ੍ਹਾਂ ਫਰ ਕਰੋ, ਮੈਂ ਕੱਲ੍ਹ ਇੱਕ ਲਿਖ ਰਿਹਾ ਸੀਗਾ ਕਿ ਸਾਡੇ ਜਿਉਂਦੇ ਅਹਿਸਾਸਾਂ ਦੀ ਆਗੋਸ਼, ਕਿ ਸਾਡੇ ਕੈਨੇਡਾ ਵਿੱਚ ਕਿੰਨੇ ਕੁ ਲੋਕਾਂ ਦੇ ਅਹਿਸਾਸ ਜਿਉਂਦੇ ਨੇ, ਔਰ ਅਸੀਂ ਲੋਕ ਮਕੈਨੀਕਲ ਲਾਈਫ ਦੇ ਵਿੱਚ ਇੰਨੇ ਉਲਝ ਕੇ ਰਹਿ ਗਏ ਹਾਂ ਕਿ ਸਾਨੂੰ ਜਿਉਂਦੇ ਅਹਿਸਾਸਾਂ ਦਾ ਅਹਿਸਾਸ ਹੀ ਹੈ ਨਹੀਂ। ਔਰ ਜਿੰਨੇ ਚਿਰ ਸਾਡੇ ਬੰਦੇ ਦੇ, ਮਨੁੱਖ ਦੇ ਅੰਦਰਲੇ ਅਹਿਸਾਸ ਜਿਉਂਦੇ ਰਹਿਣਗੇ, ਮਨੁੱਖ ਜਿਉਂਦਾ ਰਹੇਗਾ। ਸੋ ਮੈਂ ਇਸ ਤਰ੍ਹਾਂ ਦਾ ਲਿਖਦਾ ਰਹਿੰਦਾ। ਔਰ ਮੇਰਾ ਕੋਸ਼ਿਸ਼ ਹੁੰਦੀ ਹੈ ਕਿ ਮੈਂ ਮਨੁੱਖੀ ਰਿਸ਼ਤਿਆਂ ਬਾਰੇ, ਮਨੁੱਖੀ ਮਨੋਭਾਵਾਂ ਬਾਰੇ, ਮਨੁੱਖ ਦੇ ਅੰਦਰ ਵਸਦੇ ਅੰਦਰਲੇ ਮਨੁੱਖ ਦੀ ਗੱਲ ਕਰਾਂ ਕਿ ਉਹ ਕੀ ਚਾਹੁੰਦਾ।